ਅਗਲੀ ਗੱਲ ਕਰੀਏ ਸ਼ਹੀਦੀ ਸਭਾ ਬਨਾਮ ਵੀਰਬਾਲ ਦਿਵਸ ਦੇ ਬਾਰੇ। ਕੇਂਦਰ ਦੇ ਹੁਕਮਾਂ ਨੂੰ ਕਹਿੰਦੇ ਸਿਰ ਨਵਾ ਕੇ ਪੰਜਾਬ ਸਰਕਾਰ ਕਿਉਂ ਮੰਨ ਰਹੀ ਹੈ ਜੀ? ਪ੍ਰਵੀਨ ਜੀ, ਪਹਿਲਾਂ ਤਾਂ ਕੇਂਦਰ ਦੀ ਸਮਝ ਨਹੀਂ ਆਉਂਦੀ ਕਿ ਕੇਂਦਰ ਇਸ ਗੱਲ ਤੇ ਵਜਿੱਦ ਕਿਉਂ ਹੈ। ਸਹੀ ਹੈ। ਤੁਸੀਂ ਜਿਹੜੇ ਭਾਈਚਾਰੇ ਦਾ ਸਾਥ ਮੰਨਣਾ ਚਾਹੁੰਦੇ ਹੋ, ਕੇਂਦਰ ਭਾਜਪਾ RSS ਜਿਹੜੇ ਭਾਈਚਾਰੇ ਨੂੰ ਨਾਲ ਰੱਖਣ ਦਾ ਦਿਖਾਵਾ ਕਰਨਾ ਚਾਹੁੰਦੀ ਆ, ਤੇ ਉਸ ਭਾਈਚਾਰੇ ਨੂੰ ਜੇ ਤੁਸੀਂ ਇਸ ਤਰ੍ਹਾਂ ਮਾਨਸਿਕ ਤੌਰ ਤੇ ਪੀੜਤ ਕਰੋਗੇ, ਉਹਨਾਂ ਦੇ ਦਿਨ ਤਿਉਹਾਰ, ਸ਼ਹਾਦਤਾਂ ਦੇ ਦਿਹਾੜੇ, ਉਹਨਾਂ ਨੂੰ ਤਰੋੜ ਮਰੋੜ ਕੇ ਦੇਸ਼ ਮੂਰੇ, ਲੋਕਾਂ ਮੂਰੇ ਰੱਖੋਗੇ। ਸਹੀ ਗੱਲ ਤੇ ਫਿਰ ਐਂ ਤਾਂ ਨਹੀਂ ਥੋੜੀ ਸਿਆਸੀ ਤਮਾ ਪੂਰੀ ਹੁੰਦੀ। ਸਹੀ। ਇੰਝ ਤਾਂ ਸਿਆਸੀ ਲਾਲਸਾ ਪ੍ਰਵਾਨ ਚੜ੍ਹਦੀ। ਮੈਂ ਕਹਿੰਦਾ ਤੁਸੀਂ ਚੰਗੀ ਭਾਵਨਾ ਨਾਲੇ ਸੋਚ ਕੇ ਫੈਸਲਾ ਕੀਤਾ। ਆਪਾਂ ਮੰਨ ਲਈਏ ਕਿ ਭਾਜਪਾ ਨੇ ਫੈਸਲਾ ਸਿੱਖ ਭਾਈਚਾਰੇ ਨੂੰ, ਮਾਨਵਤਾ ਨੂੰ ਪਿਆਰ ਕਰਨ ਵਾਲੇ ਨੂੰ, ਸ਼ਹਾਦਤਾਂ ਨੂੰ ਨਮਨ ਕਰਨ ਵਾਲਿਆਂ ਨੂੰ ਆਪਣੇ ਨਾਲ ਰੱਖਣ ਲਈ ਇਹ ਫੈਸਲਾ ਕੀਤਾ। ਜੇ ਕਰਨਾ ਸੀ, ਘੱਟੋ ਘੱਟ SGPC, ਦਿੱਲੀ ਕਮੇਟੀ, ਹਰਿਆਣਾ ਕਮੇਟੀ, ਮੈਂ ਕਹਿੰਦਾ ਉਹ ਦੋ ਤਾਂ ਤੁਹਾਡੇ ਨਾਲੇ ਨੇ, ਉਹਨਾਂ ਦੀ ਰਾਏ ਉਹ ਲੈ ਕੇ ਦੇਖ ਲੈਂਦੇ। ਸਹੀ। ਉਹ ਤੁਹਾਨੂੰ ਰਾਏ ਦੇ ਦਿੰਦੇ, ਕਿਉਂਕਿ ਤੁਹਾਡੇ ਫੈਸਲੇ ਨੂੰ ਤਾਂ ਉਹ ਜੈਸਮੈਨ ਕਹਿ ਕੇ ਹੀ ਜੈਸ ਕਰਨਗੇ। ਉਹ ਹੁਣ ਸਿੱਖ ਨਾ ਰਹਿ ਕੇ RSS ਦੇ ਵਰਕਰ ਨੇ, ਉਹ ਤਾਂ ਦਿੱਲੀ ਕਮੇਟੀ, ਹਰਿਆਣਾ ਕਮੇਟੀ ਤਾਂ। ਤੇ ਪਰ ਇੱਥੇ ਪੰਜਾਬ ਵਾਲੀ ਕਮੇਟੀ ਤੇ ਵੀ ਇਹ ਸਵਾਲ ਉੱਠਦਾ ਰਿਹਾ ਕਿ ਵੀ ਇਹ ਵੀ ਬਾਦਲਾਂ ਦੀ ਬਣ ਕੇ ਰਹੇਗੀ ਸਿਰ, ਇਹ ਵੀ ਸਿੱਖ ਕੌਮ ਦੀ ਨਹੀਂ ਰਹੀ। ਪਰ ਜੇ ਇਹਨਾਂ ਤਿੰਨਾਂ ਦੀ ਤੁਸੀਂ ਸਲਾਹ ਲੈਂਦੇ, ਸ਼ਾਇਦ ਸਲਾਹ ਜੇ ਤੁਹਾਨੂੰ ਸਹੀ ਦੱਸਦੇ, ਤੇ ਜਦੋਂ ਤੁਸੀਂ ਸਲਾਹ ਨਹੀਂ ਲੈਂਦੇ ਤੇ ਹੁਕਮ ਸੁਣਾਉਂਦੇ ਹੋ, ਜੇ ਤਾਂ ਤੁਹਾਡੇ ਨਾਲ ਨੇ ਤੇਰਾ, ਫਿਰ ਤਾਂ ਉਹ ਜੈਸਮੈਨ ਨੇ। ਤਿੰਨ ਖੇਤੀ ਕਾਨੂੰਨ ਜਦ ਤੱਕ ਬਾਦਲ ਨਾਲ ਸੀ ਤਦ ਤੱਕ ਚੰਗੇ ਸੀ। ਸਹੀ। ਜਦੋਂ ਅੱਡ ਹੋ ਗਏ ਫਿਰ ਉਹ ਕਾਨੂੰਨ ਮਾੜੇ ਹੋ ਗਏ। ਸੋ ਇਸ ਲਈ ਜੇ ਸਲਾਹ ਲੈਂਦੇ ਤਾਂ ਇਹ ਦੱਸ ਦਿੰਦੇ ਕਿ ਭਾਈ ਸਾਡੀ ਮਰਿਆਦਾ ਦੇ ਵਿੱਚ ਇਹ ਵੀਰਬਾਲ ਦਿਵਸ ਨਹੀਂ ਹੋ ਸਕਦਾ, ਇਹ ਸ਼ਹੀਦੀ ਦਿਹਾੜਾ ਹੀ ਹੋ ਸਕਦਾ ਹੈ, ਇਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ, ਇਹ ਸਭਾ ਦਾ ਦਿਨ ਹੀ ਹੋ ਸਕਦਾ। ਚਲੋ, ਤੁਸੀਂ ਆਪਣੇ ਆਪ ਫੈਸਲਾ ਲੈ ਲਿਆ ਕਿਉਂਕਿ ਤੁਹਾਡੀ ਆਦਤ ਹੈ ਕਿ ਸਾਨੂੰ ਸਭ ਪਤਾ ਹੈ। ਸਹੀ ਹੈ। ਜੇ ਤੁਸੀਂ ਫੈਸਲਾ ਲੈ ਲਿਆ, ਸਿੱਖ ਸੰਗਤ ਨੂੰ, ਸਿੱਖ ਕੌਮ ਨੂੰ, ਸਿੱਖ ਜਥੇਬੰਦੀਆਂ ਨੂੰ, ਸਿੱਖ ਵਿਦਵਾਨਾਂ ਨੂੰ, ਸਮਾਜਿਕ ਨੁਮਾਇੰਦਿਆਂ ਨੂੰ ਇਹ ਪ੍ਰਵਾਨ ਨਹੀਂ, ਤਾਂ ਹੁਣ ਉਹਨਾਂ ਦੀ ਰਾਏ ਲੈ ਕੇ, ਹੁਣ ਸਲਾਹ ਕਰਕੇ, ਹੁਣ ਮਸ਼ਵਰਾ ਕਰਕੇ ਇਸ ਨੂੰ ਬਦਲ ਸਕਦੇ ਹਾਂ। ਸਹੀ ਗੱਲ। ਪਰ ਫੇਰ ਤੁਹਾਡਾ ਹੰਕਾਰ ਅੱਗੇ ਆ ਜਾਂਦਾ ਕਿ ਨਾ, ਉਹ ਤਿੰਨ ਖੇਤੀ ਕਾਨੂੰਨਾਂ 'ਚ ਪਤਾ ਨਹੀਂ ਕਿਵੇਂ ਝੁਕਾ ਗਏ ਕਿ ਅਜੇ ਕਿਹੜਾ ਹਟੇ ਨੇ, ਮਾਲ ਰਿਕਾਰਡ ਵੀ ਦਿੱਲੀ ਨੂੰ ਲੈ ਜਾਓ, ਬੀਜ ਦਾ ਕੰਟਰੋਲ ਵੀ ਆਪਣੇ ਕੋਲ ਲੈ ਜਾਓ, ਸਾਰਾ ਕੁਝ ਵੀ ਤਾਂ ਇੱਧਰ ਨੂੰ ਜਾ ਰਿਹਾ ਨਾ। ਤਾਂ ਉਹੀ ਖੇਤੀ ਕਾਨੂੰਨ, ਮੰਡੀ ਖਤਮ ਕਰ ਦੋ, ਪੇਂਡੂ ਵਿਕਾਸ ਫੰਡ ਖਤਮ ਹੋ ਜਾਊਗਾ, ਸੋ ਸਾਰਾ ਕੁਝ ਜਾ ਤਾਂ ਉਧਰ ਨੂੰ ਹੀ ਰਿਹਾ। ਪਰ ਪਿਛਾਂ ਹਟਣ ਦੇ ਵਿੱਚ ਜਿਹੜੀ ਇਹ ਹਉਮੈ ਅੜ ਜਾਂਦੀ ਹੈ ਕਿ ਨਾ, ਮੈਂ ਨਹੀਂ ਪਿਛੜ ਸਕਦਾ ਸੀ, ਜਿਹੜਾ ਫੈਸਲਾ ਲੈ ਲਿਆ ਉਸ ਨੇ ਟਕਰਾ ਤੇ ਲਿਆ ਕੇ ਖੜਾ ਕਰਤਾ। ਚਲੋ, ਟਕਰਾਇਆ ਤੇ ਜਥੇਦਾਰ ਸਾਹਿਬ ਨੇ ਸਿੱਖ ਮੈਂਬਰ ਪਾਰਲੀਮੈਂਟਾਂ ਨੂੰ ਵੀ ਕਹਿਤਾ, ਉਹਦੇ ਤੇ ਵੀ ਚਰਚਾ ਤੁਰੀ ਕਿ ਵੀ ਇਹਨਾਂ ਨੂੰ ਕਹਿਣਾ ਸੀ, ਨਹੀਂ ਕਹਿਣਾ ਸੀ। SGPC ਵੀ ਇਹਦਾ ਵਿਰੋਧ ਜਤਾਉਂਦੀ ਆ, ਹੋਰ ਸਿੱਖ ਸੰਸਥਾਵਾਂ ਵੀ ਵਿਰੋਧ ਕਰਦੀਆਂ ਨੇ। ਹੁਣ ਹੋਇਆ ਕੀ ਕਿ ਕੇਂਦਰ ਨੇ ਚੁੱਪ ਕਰਕੇ ਵੀਰਬਾਲ ਦਿਵਸ ਦੇਸ਼ ਭਰ 'ਚ ਮਨਾਉਣ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਵੀ ਹਦਾਇਤ ਕਰਤੀ ਕਿ ਸਕੂਲਾਂ 'ਚ ਮਨਾਓ। ਠੀਕ ਹੈ। ਹੁਣ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਵੀ ਜਥੇਦਾਰ ਸਾਹਿਬ ਦੇ ਕਹੇ ਤੇ ਵੀਰਬਾਲ ਦਿਵਸ ਦਾ ਵਿਰੋਧ ਕਰਦੇ ਨੇ ਕਿ ਜੀ ਇਹ, ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਸਾਡੇ ਲਈ ਤਾਂ ਉਹ ਬਾਬੇ ਨੇ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਸਾਡੇ ਲਈ ਤਾਂ ਉਹ ਸਾਹਿਬਜ਼ਾਦੇ ਬਾਬਿਆਂ ਦੇ ਰੂਪ 'ਚ ਨੇ, ਕਿ ਸਾਡੇ ਲਈ ਤਾਂ ਉਹ ਗਿਆਨ ਦਾ ਰਾਹ ਤੇਰਾ ਨੇ, ਸਾਡੇ ਲਈ ਤਾਂ ਉਦਾਹਰਨ ਪੇਸ਼ ਕਰਕੇ ਗਏ ਨੇ। ਤੇ ਤੁਸੀਂ ਜਿਹੜਾ ਬਾਲ ਸ਼ਬਦ ਹੈ ਉਹ ਸਮਝ ਆਉਂਦਾ ਸਾਰਿਆਂ ਨੂੰ ਕਿ ਕਿਹੜੀ ਕੈਟਾਗਰੀ 'ਚ ਲੈ ਕੇ ਜਾਣਾ ਚਾਹੁੰਦੇ ਹੋ। ਇੱਕੋ ਰੰਗ 'ਚ ਜਿਹੜਾ ਰੰਗਣ ਦਾ ਫਾਰਮੂਲਾ ਤੁਹਾਡਾ ਉਸ ਤਰੀਕੇ ਕਰਦਾ। ਸੋ ਇਸ ਨੂੰ ਲੈ ਕੇ ਪੰਜਾਬ ਸਰਕਾਰ ਦਾ ਜੇ ਮੈਂਬਰ ਪਾਰਲੀਮੈਂਟ ਸੰਸਦ 'ਚ ਵਿਰੋਧ ਕਰਦਾ, ਬਾਕੀ ਮੈਂਬਰ ਪਾਰਲੀਮੈਂਟ ਵਿਰੋਧ ਕਰਦੇ ਨੇ, ਫਿਰ ਸਰਕਾਰ ਇਹਨੂੰ ਮੰਨ ਕਿਉਂ ਰਹੀ ਹੈ ਜਨਾਬ? ਸਹੀ। ਉਹਨਾਂ ਨੇ ਚਿੱਠੀ ਭੇਜੀ ਕਿ ਪੰਜਾਬ ਦੇ ਸਾਰੇ ਸਕੂਲਾਂ 'ਚ ਵੀਰਬਾਲ ਦਿਵਸ ਵਜੋਂ ਹੀ ਇਹ ਦਿਨ ਮਨਾਏ ਜਾਣ। ਤੇ ਉਹ ਚਿੱਠੀ ਜ਼ਿਲ੍ਹਾ ਪੱਧਰ ਤੇ ਚੱਲ ਗਈ ਜੀ, ਸਕੂਲ ਦੇ ਅਧਿਕਾਰੀਆਂ ਨੂੰ ਤੇ ਉੱਥੋਂ ਪ੍ਰਿੰਸੀਪਲਾਂ ਤੱਕ ਚੱਲ ਗਈ। ਤੇ ਹੁਣ ਸਕੂਲਾਂ 'ਚ ਮਨਾਏ ਜਾਣਗੇ, ਕੀ ਟਕਰਾਅ ਤਾਂ ਨਵਾਂ ਪੈਦਾ ਹੋ ਜਾਊਗਾ? ਜੇ ਧੱਕੇ ਨਾਲ ਹੀ ਮਨਾਈ ਜਾਵੇ। ਮੈਂ ਕਹਿੰਦਾ ਜੇ ਕੇਂਦਰ ਧੱਕਾ ਕਰਨਾ ਚਾਹੁੰਦੀ ਹੈ, ਸੂਬਾ ਸਰਕਾਰ ਕਿਉਂ ਨਹੀਂ ਵਿਰੋਧ ਕਰ ਪਾਉਂਦੀ? ਸਹੀ ਹੈ। ਸੂਬਾ ਸਰਕਾਰ ਦੀਆਂ ਲੱਤਾਂ 'ਚ ਜਾਨ ਕਿਉਂ ਨਹੀਂ ਜੀ? ਉਹ ਕਿਉਂ ਨਹੀਂ ਕਹਿੰਦੀ ਕਿ ਜੀ ਹਾਂ, ਇਹ ਸਾਡੇ ਲਈ ਸਹੀ ਨਹੀਂ ਗਾ, ਇਹ ਸਾਡੇ ਸੱਭਿਆਚਾਰ ਅਨੁਸਾਰ, ਸਾਡੀ ਰੋਹ ਰੀਤਾਂ ਅਨੁਸਾਰ, ਸਾਡੀ ਰਵਾਇਤ ਅਨੁਸਾਰ ਇਹ ਨਹੀਂ ਹੋ ਸਕਦਾ, ਜਾਇਜ਼ ਨਹੀਂ ਗਾ। ਸਹੀ ਗੱਲ।
ਤੁਸੀਂ ਕਿਉਂ ਨਹੀਂ ਕਹਿ ਪਾਉਂਦੇ? ਇਹਦਾ ਕਾਰਨ ਕੀ ਹੈ? ਤਾਂ ਬਿਲਕੁਲ ਜੀ, ਇਹ ਤਾਂ ਨਮਿਆ ਕੇ ਹੁਕਮ ਮੰਨਦੇ ਨੇ, ਜੈਸਮੈਨ ਬਣ ਗਏ ਨੇ ਪੂਰੀ। ਤੇ ਇਹ ਕੇਜਰੀਵਾਲ ਦੇ ਵੀ ਸਕੇ, ਇਹ ਮਤਲਬ ਕਿ ਨਰਿੰਦਰ ਮੋਦੀ ਅਮਿਤ ਸ਼ਾਹ ਦੇ ਵੀ ਸਕੇ। ਤੇ ਕੇਜਰੀਵਾਲ ਜੀ ਵੀ ਕਹਿੰਦੇ ਸੀ ਮੇਰੇ ਪਾਪਾ ਜੀ ਵੀ ਸੰਘ ਦੇ ਰਹੇ ਨੇ ਸਰਗਰਮ RSS ਦੇ, ਤੇ ਫਿਰ ਇਹ ਇੱਕੋ ਕੜੀ ਤਾਂ ਨਹੀਂ।